ਬੇਕਰਸਫੀਲਡ ਤੋਂ ਖਬਰ ਆ ਰਹੀ ਹੈ ਵੀ ਬੇਕਰਸਫੀਲਡ ਦੇ ਵਿੱਚ ਲੋਕਾਂ ਦੇ ਘਰਾਂ ਦੇ ਬਾਹਰ ਜੋ ਮੇਲ ਬਾਕਸਸ ਹੁੰਦੇ ਆ ਉੱਥੋਂ ਮੇਲ ਚੋਰੀ ਹੋ ਰਹੀ ਆ। ਪੋਸਟਲ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਇਹਦੇ ਸੰਬੰਧ ਦੇ ਵਿੱਚ ਇੱਕ ਲੌਰਾ ਹਿੱਲ ਨਾਮ ਦੀ ਲੇਡੀ ਨੂੰ ਅਰੈਸਟ ਕੀਤਾ ਗਿਆ ਆ, ਜਿਹਨੇ ਹੰਡਰਡਸ ਆਫ ਡਾਲਰ ਕਹਿੰਦੇ ਵੀ ਚੋਰੀ ਕੀਤੇ ਹੈਗੇ ਆ ਵੱਖ-ਵੱਖ ਮੇਲ ਬਾਕਸਸ ਦੇ ਵਿੱਚੋਂ। ਹੁਣ ਲੋਕ ਬੇਕਰਸਫੀਲਡ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਉਹਨਾਂ ਦੇ ਮੇਲ ਬਾਕਸਸ ਆ ਉਹ ਲੌਕ ਵਾਲੇ ਹੋਣ ਤਾਂ ਕਿ ਉਹਨਾਂ ਨੂੰ ਲੌਕ ਲਾਇਆ ਜਾ ਸਕੇ। ਜੀ ਵਾਈਸੀਲੀਆ ਤੋਂ ਜਿਹੜੀ ਹਰਜੋਤ ਸਿੰਘ ਜੀ ਰਾਈਟ ਨਾਲ ਕੁਛ ਮਿੰਟ ਪਹਿਲਾਂ ਖਬਰ ਆ ਰਹੀ ਆ ਵੀ ਸਿਟੀ ਆਫ ਵਾਈਸੇਲੀਆ ਉੱਥੇ ਲੋਕਲਾਈਜ਼ਡ ਫਲੱਡਿੰਗ ਦੇ ਲਈ ਤਿਆਰੀ ਕੱਸ ਰਹੀ ਆ। ਜਿਹੜੀ ਲੇਕ ਕਾਵਾ ਆ ਉਹ ਕਹਿੰਦੇ ਵੀ ਫਲੱਡਿੰਗ ਲੈਵਲ ਤੱਕ ਆਪਣੀ ਕਪੈਸਿਟੀ ਤੱਕ ਪਹੁੰਚ ਚੁੱਕੀ ਆ, ਜਿਹਦੇ ਕਰਕੇ ਕਾਫੀ ਜ਼ਿਆਦਾ ਜਿਹੜਾ ਪਾਣੀ ਆ ਉਹ ਹੁਣ ਛੱਡਿਆ ਜਾਣਾ ਪੈਣਾ ਆ। ਤੇ ਉਹਦੇ ਕਰਕੇ ਵਾਈਸੇਲੀਆ ਦੇ ਕਈ ਥਾਵਾਂ ਦੇ ਉੱਤੇ ਜਿਹੜੇ ਹੜ੍ਹ ਆ ਉਹਦਾ ਵਰਗੀ ਸਥਿਤੀ ਜਿਹੜੀ ਉਹ ਬਣ ਸਕਦੀ। ਕਈ ਲੋਕ ਇਹ ਵੀ ਦੋਸ਼ ਲਾ ਰਹੇ ਸੀਗੇ ਵੀ ਭਾਈ ਵਾਟਰ ਲੈਵਲ ਜੇ ਲਗਾਤਾਰ ਵੱਧ ਰਿਹਾ ਤੇ ਨਾਲੇ ਜਿਹੜੀ ਵਗਦੀ ਨਹਿਰ ਆ ਉਹ ਬਿਲਕੁਲ ਖਾਲੀ ਪਈ ਆ ਤੇ ਉਹਦੇ ਵਿੱਚ ਦੀ ਪਾਣੀ ਜਿਹੜਾ ਉਹ ਕਿਉਂ ਨਹੀਂ ਛੱਡਿਆ ਜਾ ਰਿਹਾ ਹੈਗਾ। ਸੋ ਸਿਟੀ ਕਹਿੰਦੇ ਵੀ ਇਸ ਵੱਲੋਂ ਹੁਣ ਤਿਆਰੀ ਕਰ ਰਹੀ ਆ। ਸਿਟੀ ਕਹਿੰਦੇ ਵੀ ਆਪਣੇ ਜਿਹੜੇ ਨਾਗਰਿਕ ਆ, ਸ਼ਹਿਰੀ ਆ, ਉਹਨਾਂ ਨੂੰ ਟੈਕਸਟ ਅਲਰਟ, ਸੋਸ਼ਲ ਮੀਡੀਆ ਤੇ ਐਮਰਜੈਂਸੀ ਵੈਬ ਪੇਜ ਦੇ ਜ਼ਰੀਏ ਉਸ ਨੂੰ ਦੱਸਦੇ ਰਹਿਣਗੇ। ਸੋ ਵਾਈਸੇਲੀਆ ਦੇ ਵਿੱਚ ਰਹਿਣ ਵਾਲੇ ਲੋਕ ਆ ਉਹ ਜ਼ਰੂਰ ਆਪਣੇ ਸਿਟੀ ਦੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਤੇ ਆਪਣੇ ਟੈਕਸਟ ਜੇ ਤੁਸੀਂ ਉਹਨਾਂ ਦਾ ਕੋਆਰਡੀਨੇਟ ਕਰਦੇ ਆ ਤਾਂ ਉਹਦੇ ਉੱਤੇ ਜਿਹੜਾ ਧਿਆਨ ਰੱਖਿਓ। ਹੋ ਸਕਦਾ ਵੀ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਫਲੱਡਿੰਗ ਵਰਗੀ ਸਥਿਤੀ ਬਣੇ, ਕਿਉਂਕਿ ਉੱਥੇ ਦੀ ਜਿਹੜੀ ਲੇਕ ਆ ਉਹ ਪੂਰੀ ਤਰ੍ਹਾਂ ਭਰ ਚੁੱਕੀ ਆ। ਜੀ, ਤੇ ਆਪਾਂ ਇਕੋਨਮੀ ਦੀ ਵੀ ਗੱਲਬਾਤ ਕਰਨੀ ਆ। ਕਹਿੰਦੇ ਵੀ ਜਿਹੜੇ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ 50% ਅਮਰੀਕਨਸ ਇਹ ਕਹਿ ਰਹੇ ਆ ਵੀ ਰਿਸੈਸ਼ਨ ਆਊਗਾ ਬੜਾ ਬੁਰੀ ਤਰ੍ਹਾਂ ਤੇ ਅਸੀਂ ਸਾਰਾ ਕੁਝ ਲੂਜ਼ ਕਰ ਜਾਵਾਂਗੇ। ਐਕਚੁਅਲੀ 55% ਲੋਕਾਂ ਨੇ ਇਹ ਕਿਹਾ, ਮੋਰ ਦੈਨ 50%। ਸੋ ਜੋ ਲੇਟਲੀ ਪਿਛਲੇ 2-3 ਦਿਨਾਂ ਦੇ ਵਿੱਚ ਕ੍ਰੈਡਿਟ ਜਿਹੜੀਆਂ ਬੈਂਕਾਂ ਆ ਉਹਨਾਂ ਨੂੰ ਲੈ ਕੇ, ਕ੍ਰੈਡਿਟ ਸੂਜੀ ਨੂੰ ਲੈ ਕੇ ਉਹਨਾਂ ਦੀ ਰੇਟਿੰਗ ਡਾਊਨ ਗਈ ਆ। 2 ਬੈਂਕਾਂ ਆਲਮੋਸਟ ਜਿਹੜੀਆਂ ਆ ਉਹ ਖਤਮ ਹੋਣ ਦੇ ਕਿਨਾਰੇ ਆ। ਸੋ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸੇ ਦੀ ਜੇ ਗੱਲ ਕਰਦੇ ਜਾਈਏ, ਟ੍ਰੈਜਰੀ ਸਕੱਤਰ ਯਾਨਟ ਯੈਲਨ ਉਹਨਾਂ ਨੇ ਇੱਕ ਵਾਰੀ ਫੇਰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਬੈਂਕ ਡਿਪੋਜ਼ਿਟਰਸ ਤੇ ਇਨਵੈਸਟਰਸ ਆ। ਉਹ ਕਹਿੰਦੇ ਵੀ ਅਮਰੀਕਾ ਦਾ ਬੈਂਕਿੰਗ ਸਿਸਟਮ ਪੂਰੀ ਤਰ੍ਹਾਂ ਦੁਰਸਤ ਆ, ਸਾਊਂਡ ਆ। ਇਹ ਜਿਹੜਾ ਸਿਲੀਕਨ ਵੈਲੀ ਬੈਂਕ ਆ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਹੁਣ ਆਈਟੀ ਹਰਟ ਬਹੁਤ ਕਰ ਰਹੀ ਹੈ, ਉਹਦੇ ਕਰਕੇ ਬਹੁਤ ਉਹਦੇ ਵਿੱਚ ਨੁਕਸਾਨ ਜਿਹੜਾ ਉਹ ਹੋਇਆ ਹੈ। ਵਨ ਆਫ ਇੰਸੀਡੈਂਟ ਇਹਨਾਂ ਨੇ 2 ਬੈਂਕਾਂ ਦਾ ਜਿਹੜਾ ਉਹ ਦੱਸਿਆ ਆ। ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜਾ ਹੁਣ ਫਸਟ ਰਿਪਬਲਿਕ ਬੈਂਕ ਆ ਜਿਹਦੇ ਫੇਲ ਹੋਣ ਦੀ ਫਿਕਰ ਸੀਗੀ, ਉਸ ਨੂੰ $30 ਬਿਲੀਅਨ ਦੀ ਐਮਰਜੈਂਸੀ ਇਨਫਿਊਜ਼ਨ 11 ਵੱਖ-ਵੱਖ ਬੈਂਕਾਂ ਦੇ ਦੁਆਰਾ ਜਿਹੜੀ ਉਹ ਕਰ ਦਿੱਤੀ ਗਈ ਆ ਤੇ ਉਸ ਬੈਂਕ ਦੇ ਫੇਲ ਹੋਣ ਦਾ ਖਤਰਾ ਘਟ ਚੁੱਕਾ ਆ। ਕ੍ਰੈਡਿਟ ਸੂਜੀ ਜਿਹੜੀ ਸਵਿਟਜ਼ਰਲੈਂਡ ਦੀ ਦੂਜਾ ਸਭ ਤੋਂ ਵੱਡਾ ਲੈਂਡਰ ਆ, ਉਹਨਾਂ ਨੂੰ ਸਵਿਟਜ਼ਰਲੈਂਡ ਦੀ ਸੈਂਟਰਲ ਬੈਂਕ ਦੇ ਕੋਲੋਂ 50 ਬਿਲੀਅਨ ਫਰੈਂਕ, ਜੋ ਕਿ ਇੱਥੋਂ ਦੇ $54 ਬਿਲੀਅਨ ਦੇ ਬਰਾਬਰ ਬਣਦਾ ਆ, ਉਸ ਦਾ ਟੀਕਾ ਜਿਹੜਾ ਉਹਨਾਂ ਨੂੰ ਮਿਲ ਚੁੱਕਾ ਆ। ਸੋ ਯਾਨਟ ਯੈਲਨ ਉਹਨਾਂ ਨੇ ਕੈਪੀਟਲ ਦੇ ਉੱਤੇ ਸੈਨੇਟਰਸ ਦੇ ਮੋਹਰੇ ਅੱਜ ਹੀਅਰਿੰਗ ਸੀ, ਉਹਦੇ ਵਿੱਚ ਉਹਨਾਂ ਨੇ ਇਹ ਭਰੋਸਾ ਜਿਹੜਾ ਉਹ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਅਮਰੀਕੀ ਲੋਕਾਂ ਨੂੰ ਇਹ ਕੌਨਫੀਡੈਂਸ ਹੋਣਾ ਚਾਹੀਦਾ ਆ ਵੀ ਬੈਂਕਿੰਗ ਸਿਸਟਮ ਪੂਰੀ ਤਰ੍ਹਾਂ ਸਾਊਂਡ ਆ ਤੇ ਤੁਹਾਡੇ ਡਿਪੋਜ਼ਿਟਾਂ ਨੂੰ ਕੋਈ ਵੀ ਖਤਰਾ ਨਹੀਂ ਹੋਵੇਗਾ। ਸੋ ਇਹ ਜਿਹੜਾ ਉੱਥੇ ਉਹਨਾਂ ਨੇ ਭਰੋਸਾ ਓਵਰਆਲ ਦਵਾਇਆ ਹੈਗਾ ਆ।